ਭਾਰਤੀ ਖੁਫੀਆ ਏਜੰਸੀ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਨੂੰ ਘੇਰਨ ਜਾਂਦੇ ਦਲ ਖਾਲਸਾ ਦੇ ਕਾਰਕੁਨਾਂ ਨੂੰ ਪੁਲਿਸ ਨੇ ਰੋਕਿਆ। ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਸਿੱਖਾਂ ਦੀ ਇੱਕ ਮੰਗ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਮਨਜ਼ੂਰ। ਹਿਮਾਚਲ ਸਰਕਾਰ ਨੇ ਚੰਡੀਗੜ੍ਹ 'ਚ ਹਿੱਸੇਦਾਰੀ ਲੈਣ ਲਈ ਚੁੱਕਿਆ ਵੱਡਾ ਕਦਮ। ਸ਼੍ਰੀ ਦਰਬਾਰ ਸਾਹਿਬ ਸਮੂਹ ਅੰਦਰ ਭਾਈ ਹਰਦੀਪ ਸਿੰਘ ਨਿੱਜਰ ਨਮਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਭੇਜਿਆ ਸੰਦੇਸ਼ ਵੀ ਪੜ੍ਹਿਆ ਗਿਆ। ਦਲ ਖਾਲਸਾ ਵੱਲੋਂ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ, ਨਾਰਾਇਣ ਸਿੰਘ ਚੋੜਾ, ਬਾਬਾ ਹਰਦੀਪ ਸਿੰਘ ਮਹਾਰਾਜ ਵੀ ਹਾਜ਼ਰ ਰਹੇ। ਭਾਈ ਹਰਦੀਪ ਸਿੰਘ ਨਿੱਜਰ ਦੇ ਭੋਗ ਉਪਰੰਤ ਦਲ ਖਾਲਸਾ ਦੇ ਯੂਥ ਵਿੰਗ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਰਤੀ ਖੁਫੀਆ ਏਜੰਸੀ ਰੋ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਵੱਲ ਕੂਚ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਇਸ ਜਥੇ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਨੇੜੇ ਹਿਰਾਸਤ ਵਿੱਚ ਲੈ ਕੇ ਛੇਹਰਟਾ ਥਾਣੇ ਭੇਜ ਦਿੱਤਾ ਗਿਆ। ਇਸ ਮੌਕੇ ਦਲ ਖਾਲਸਾ ਦੇ ਕਾਰਕੁਨਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੀ ਨਾਅਰੇਬਾਜ਼ੀ ਕੀਤੀ ਗਈ। ਜਦੋਂ ਅਸੀਂ ਦਿੱਲੀ ਦੇ ਖਿਲਾਫ ਆਏ ਆ ਤੇ ਸਾਡੇ ਪੱਗਾਂ ਵਾਲੇ ਸਾਡੇ ਸਾਹਮਣੇ ਆ ਕੇ ਢਾਲ ਫਾੜ ਕੇ ਉਹਨਾਂ ਦੇ ਖੜ ਜਾਂਦੇ ਆ। ਇਹ ਪਰੇ ਹੁਣ ਦਿੱਲੀ ਦੇ ਕੱਲ ਦੀ ਖੇਡ ਹੈ, ਦਿੱਲੀ ਕਿਹੜੀ ਚੀਜ਼ ਹੈ, ਇਹ ਸਾਨੂੰ ਉਹਨਾਂ ਨੰਗਿਆ ਨਹੀਂ ਕਰਨ ਦੇਣਦੇ। ਹੋਰ ਕੀ ਕਰਨਾ, ਇਹ ਕਹਿਣਾ ਇਹਨਾਂ ਨੂੰ ਮਾਰੋ ਗੋਲੀਆਂ, ਜੇ ਮਾਰਨਾ ਹੀ ਤੇ ਖਤਮ ਕਰੋ ਖਾਲਿਸਤਾਨੀਆਂ ਨੂੰ, ਕੰਮ ਨਿਬੜੇ ਇਹਨਾਂ ਦਾ ਤੇ ਸਾਡਾ ਵੀ। ਐਵੇਂ ਰੋਜ਼ ਦੀ ਚੀਂਚੀ ਪੈ ਕਾਦੀ ਹੈ। ਸੋ ਇਹ ਸਾਡਾ ਮੈਸੇਜ ਸਾਫ ਹੈ, ਕਹਿੰਦੇ ਖਾਲਿਸਤਾਨ ਮਾਰੋ ਗੋਲੀਆਂ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਇੱਕ ਮੰਗ ਨੂੰ ਜੇਲ੍ਹ ਪ੍ਰਸ਼ਾਸਨ ਨੇ ਮਨਜ਼ੂਰ ਕਰ ਲਿਆ ਹੈ। ਹੁਣ ਹਫ਼ਤੇ ਦੇ ਅੰਦਰ ਇੱਕ ਦਿਨ ਸਾਰੇ ਕੈਦੀਆਂ ਨੂੰ ਆਪਣੇ ਪਰਿਵਾਰ ਨਾਲ 15 ਮਿੰਟ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਮਿਲੇਗੀ। ਡਿਬਰੂਗੜ੍ਹ ਦੇ ਡਿਪਟੀ ਕਮਿਸ਼ਨਰ ਵਿਸ਼ਵਜੀਤ ਪੈਗੂ ਅਤੇ ਐਸਪੀ ਸ਼ਵੇਤਾਂਕ ਮਿਸ਼ਰਾ ਉੱਤਰ ਭਾਰਤ ਦੀ ਸਭ ਤੋਂ ਪੁਰਾਣੀ ਜੇਲ੍ਹ ਗਏ ਸਨ, ਜਿੱਥੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਦਾਅਵੇ ਦਾ ਖੰਡਨ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਕੈਦੀ ਭੁੱਖ ਹੜਤਾਲ ਤੇ ਬੈਠੇ ਹਨ। ਪਰਿਵਾਰ ਦੀ ਖਾਣੇ ਨੂੰ ਲੈ ਕੇ ਮੰਗ ਅਤੇ ਲੱਗੇ ਇਲਜ਼ਾਮਾਂ ਤੇ ਡਿਬਰੂਗੜ੍ਹ ਦੇ ਡੀਸੀ ਨੇ ਅਹਿਮ ਬਿਆਨ ਜਾਰੀ ਕੀਤਾ ਹੈ। ਦੱਸਦੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਤੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਸਿੱਖ ਕੈਦੀਆਂ ਦੇ ਆਟੇ ਵਿੱਚ ਤੰਬਾਕੂ ਪਾ ਕੇ ਦਿੱਤਾ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਸਿਰਫ ਇੱਕ ਵਾਰ ਹੀ ਖਾਣੇ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ, ਜਿਸ ਨੂੰ ਠੀਕ ਕਰ ਲਿਆ ਗਿਆ ਹੈ। ਹੁਣ ਖਾਣੇ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਹੈ। ਜਦਕਿ ਖਾਣੇ ਵਿੱਚ ਤੰਬਾਕੂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ ਸੀ। ਜਥੇਦਾਰ ਰਘਬੀਰ ਸਿੰਘ ਨੇ ਪੰਜਾਬ ਅਤੇ ਅਸਾਮ ਸਰਕਾਰ ਨੂੰ ਤਾੜਨਾ ਲਗਾਉਂਦੇ ਹੋਏ ਕਿਹਾ ਸੀ ਕਿ ਪਹਿਲਾਂ NSA ਦੇ ਸਖਤ ਕਾਨੂੰਨ ਅਧੀਨ ਸਿੱਖ ਕੈਦੀਆਂ ਨੂੰ ਅੰਦਰ ਰੱਖਿਆ ਗਿਆ ਅਤੇ ਹੁਣ ਤੰਬਾਕੂ ਵਾਲਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਇਸ ਦੀ ਜਾਂਚ ਕਰਵਾਉਣ ਅਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਸਿੱਖ ਕੈਦੀਆਂ ਲਈ ਵੱਖ ਤੋਂ ਲੰਗਰ ਬਣਾਉਣ ਦੀ ਇਜਾਜ਼ਤ ਮੰਗੀ ਗਈ ਸੀ, ਜਿਸ ਤੇ ਜੇਲ੍ਹ ਪ੍ਰਸ਼ਾਸਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਿਤਾ ਤਰਸੇਮ ਸਿੰਘ ਨੇ ਸਿੱਖ ਕੈਦੀਆਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਸੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਪੁੱਤਰ ਅਤੇ ਹੋਰ ਕੈਦੀਆਂ ਦੀ ਸਿਹਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਸੀ। ਉਹਨਾਂ ਕਿਹਾ ਸੀ ਕਿ ਸਿੱਖ ਕੈਦੀਆਂ ਦੀ ਹਾਲਤ ਖਰਾਬ ਹੋ ਰਹੀ ਹੈ, ਉਹਨਾਂ ਨੂੰ ਮੈਡੀਕਲ ਸੁਵਿਧਾਵਾਂ ਦਿੱਤੀਆਂ ਜਾਣ, ਜਿਸ ਦੀ ਹਿਮਾਇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕੀਤੀ ਸੀ। ਉਹਨਾਂ ਨੇ ਕਿਹਾ ਕਿ ਸਿਹਤ ਸੁਵਿਧਾਵਾਂ ਵੱਲ ਪੰਜਾਬ ਸਰਕਾਰ ਧਿਆਨ ਦੇਵੇ, ਕਿਉਂਕਿ ਇਹ ਹਰ ਇੱਕ ਕੈਦੀ ਦਾ ਬੁਨਿਆਦੀ ਅਧਿਕਾਰ ਹੈ। ਮੈਂ ਸਮਝਦਾ ਜਿਹੜਾ ਅੰਮ੍ਰਿਤਧਾਰੀ ਸਿੱਖ ਆ ਉਹਦੀ ਰਹਿਤ ਵੀ ਆ ਤੇ ਬੱਜਰ ਕਰਾਇਤ ਵੀ ਸਾਡੇ 'ਚ ਹੁੰਦੀ, ਪਰ ਇਹ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਇਹ ਜਾਣ ਬੁੱਝ ਕੇ ਇਹ ਇਹੋ ਜਿਹੇ ਜਿਹੜੇ ਆ ਉਹ ਕਾਰਜ ਕਰ ਰਹੀਆਂ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਮੈਂ ਤਾਂ ਇਹ ਕੱਲ ਪਰਸੋਂ ਇਹ ਵੀ ਗੱਲ ਕਹੀ ਸੀ ਕਿ ਉਹ ਜਿਹੜੇ ਜਿੰਨੇ NSA ਦੇ ਵਿੱਚ 11 ਸਿੰਘ ਉੱਥੇ ਬੈਠੇ ਆ ਉਹਨਾਂ ਨੂੰ ਆਪਣੇ ਖਾਣਾ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਚਾਹੇ ਉਹਨਾਂ ਦੇ ਕੋਲ ਮਸ਼ੱਕਤੀ ਹੁੰਦਾ ਸੀ ਜੇਲ੍ਹਾਂ ਦੇ ਵਿੱਚ ਅੱਗੇ, ਉਹ ਮਸ਼ੱਕਤੀ ਦੇ ਕੇ ਉਹ ਆਪਣਾ ਖਾਣਾ ਆਪ ਤਿਆਰ ਕਰ ਲੈਣ। ਤੇ ਜੇ ਮੈਂ ਸਮਝਦਾ ਸਿੱਖ ਨੂੰ ਤੰਬਾਕੂ ਵਿੱਚ ਲੰਗਰ ਦੇ ਵਿੱਚ ਪਾ ਕੇ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਪੇਸ਼ ਕੀਤੀਆਂ ਜਾ ਰਹੀਆਂ, ਇਹਨਾਂ ਨਾਲ ਰੋਹ ਵੱਧਦਾ ਜਾਂ ਘਟਦਾ ਨਹੀਂ, ਕਿਉਂਕਿ ਇਹੋ ਜਿਹੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਉਹ ਤਾਂ ਸਗੋਂ ਦੂਰ ਦਰਾਡੇ ਬੈਠੇ ਆ, ਉਹਨਾਂ ਨੂੰ ਆਪ ਹੀ ਖਾਣਾ ਤਿਆਰ ਕਰਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਹਿਮਾਚਲ ਦੀਆਂ ਸਰਕਾਰਾਂ ਅੱਜ ਤੱਕ ਚੰਡੀਗੜ੍ਹ ਵਿੱਚ ਸੂਬੇ ਦਾ ਹਿੱਸਾ ਲੈਣ ਦੇ ਵੱਡੇ ਦਾਅਵੇ ਕਰਦੀਆਂ ਰਹੀਆਂ ਹਨ, ਪਰ ਇਸ ਲਈ ਕਿਸੇ ਨੇ ਠੋਸ ਕਦਮ ਨਹੀਂ ਚੁੱਕੇ। CM ਸੁਖਵਿੰਦਰ ਸਿੰਘ ਸੁੱਖੂ ਨੇ ਇਸ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪ੍ਰੋਜੈਕਟ ਤੋਂ ਚੰਡੀਗੜ੍ਹ ਦੀ ਜ਼ਮੀਨ ਤੇ ਹਿਮਾਚਲ ਦੀ 7.19% ਹਿੱਸੇਦਾਰੀ ਅਤੇ ਰਾਇਲਟੀ ਦੀ ਮੰਗ ਕਰਨ ਲਈ ਇੱਕ ਕੈਬਨਿਟ ਸਬ ਕਮੇਟੀ ਬਣਾਈ ਹੈ। ਇਹ ਕਮੇਟੀ ਪੰਜਾਬ ਪੁਨਰਗਠਨ ਐਕਟ ਤਹਿਤ ਹੋਏ ਅੰਤਰਰਾਜੀ ਸਮਝੌਤਿਆਂ ਦੀ ਪੜਤਾਲ ਕਰੇਗੀ ਅਤੇ ਸਰਕਾਰ ਨੂੰ ਦੱਸੇਗੀ ਕਿ ਹਿਮਾਚਲ ਨੂੰ ਚੰਡੀਗੜ੍ਹ ਵਿੱਚ ਆਪਣਾ ਹਿੱਸਾ ਕਿਵੇਂ ਦਿਵਾਉਣਾ ਹੈ। ਖੇਤੀਬਾੜੀ ਮੰਤਰੀ ਚੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਅਤੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੂੰ ਮੈਂਬਰ ਬਣਾਇਆ ਗਿਆ ਹੈ। ਸਕੱਤਰ ਪਾਵਰ ਨੂੰ ਸਬ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀ ਦੱਸੇਗੀ ਕਿ ਮੌਜੂਦਾ ਸਮੇਂ ਵਿੱਚ BBMB ਦੁਆਰਾ ਸੰਚਾਲਿਤ ਭਾਖੜਾ ਡੈਮ ਪ੍ਰੋਜੈਕਟ, ਬਿਆਸ ਸਤਲੁਜ ਅਤੇ ਪੌਂਡ ਡੈਮ ਪ੍ਰੋਜੈਕਟ ਵਿੱਚ ਰਾਜ ਨੂੰ ਕਿਸੇ ਕਿਸਮ ਦੀ ਮੁਫਤ ਬਿਜਲੀ ਦੀ ਰਾਇਲਟੀ ਨਹੀਂ ਮਿਲ ਰਹੀ ਹੈ। ਇਸੇ ਤਰ੍ਹਾਂ ਹਿਮਾਚਲ ਸਰਕਾਰ ਵੀ BBMB ਦੇ ਪਾਵਰ ਪ੍ਰੋਜੈਕਟ ਤੋਂ ਰਾਇਲਟੀ ਮੰਗ ਰਹੀ ਹੈ। ਜਿਸ ਤਰ੍ਹਾਂ ਸੂਬੇ ਵਿੱਚ ਸਥਾਪਿਤ ਹੋਰ ਪਾਵਰ ਪ੍ਰੋਜੈਕਟ ਵੀ ਹਿਮਾਚਲ ਸਰਕਾਰ ਨੂੰ ਰਾਇਲਟੀ ਦਿੰਦੇ ਹਨ, ਇਸੇ ਤਰਜ਼ ਤੇ ਹਿਮਾਚਲ ਵੀ BBMB ਤੋਂ ਰਾਇਲਟੀ ਜਾਂ ਬਿਜਲੀ ਦੇ ਰੂਪ ਵਿੱਚ ਹਿੱਸਾ ਵਧਾਉਣ ਦੀ ਮੰਗ ਕਰ ਰਿਹਾ ਹੈ। ਜਿਸ ਸਮੇਂ ਹਿਮਾਚਲ ਵਿੱਚ BBMB ਪ੍ਰੋਜੈਕਟ ਸਥਾਪਿਤ ਕੀਤੇ ਗਏ ਸਨ, ਉਸ ਸਮੇਂ ਰਾਇਲਟੀ ਲੈਣ ਦਾ ਕੋਈ ਪ੍ਰਬੰਧ ਨਹੀਂ ਸੀ। ਅਜਿਹੇ ਵਿੱਚ ਹੁਣ ਕੈਬਨਿਟ ਸਬ ਕਮੇਟੀ ਸਰਕਾਰ ਨੂੰ BBMB ਪ੍ਰੋਜੈਕਟ ਤੋਂ ਰਾਇਲਟੀ ਲੈਣ ਜਾਂ ਬਿਜਲੀ ਦੇ ਰੂਪ ਵਿੱਚ ਹਿੱਸੇਦਾਰੀ ਵਧਾਉਣ ਦੇ ਸੁਝਾਅ ਦੇਵੇਗੀ। ਬਿਜਲੀ ਪ੍ਰੋਜੈਕਟ ਤੇ ਰਾਇਲਟੀ ਸ਼ਾਨ ਪ੍ਰੋਜੈਕਟ ਹਿਮਾਚਲ ਨੂੰ ਸੌਂਪਣ ਅਤੇ ਜਲ ਸੈਸ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਸੁਖੂ ਕਈ ਵਾਰ ਕਹਿ ਚੁੱਕੇ ਹਨ ਕਿ ਸਾਡੇ ਕੋਲ ਸਿਰਫ ਪਾਣੀ ਹੈ, ਇਸ ਲਈ ਚੰਗੀ ਕਮਾਈ ਕਰਨ ਦੀ ਲੋੜ ਨਹੀਂ ਹੈ। ਅਜਿਹੇ ਵਿੱਚ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਸੂਬੇ ਲਈ ਸਹਾਈ ਸਿੱਧ ਹੋਵੇਗੀ। ਹਿਮਾਚਲ ਸਰਕਾਰ ਦੇ ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਵਿਰੋਧ ਕੀਤਾ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸੁਖੂ ਸਰਕਾਰ ਦੀ ਨਵੀਂ ਸ਼ਰਾਰਤ ਸਾਹਮਣੇ ਆਈ ਹੈ, ਜਿਸ ਵਿੱਚ ਉਹਨਾਂ ਨੇ ਚੰਡੀਗੜ੍ਹ ਵਿੱਚੋਂ ਆਪਣਾ ਹਿੱਸਾ ਮੰਗਿਆ ਹੈ। 1948 ਤੋਂ ਹੀ ਹਿਮਾਚਲ ਪ੍ਰਦੇਸ਼ ਸ਼ੁਰੂ ਤੋਂ ਵੱਖਰਾ ਰਾਜ ਹੈ। ਉਹਨਾਂ ਕਿਹਾ ਕਿ 1966 ਵਿੱਚ ਪੰਜਾਬ ਹਰਿਆਣਾ ਦੇ ਪੁਨਰਗਠਨ ਸਮੇਂ ਇੰਦਰਾ ਗਾਂਧੀ ਨੇ ਇੱਕ ਸ਼ਰਾਰਤ ਕਰਦਿਆਂ ਪੰਜਾਬੀ ਬੋਲਦੇ ਇਲਾਕਿਆਂ ਕਾਂਗੜਾ, ਊਨਾ ਸਮੇਤ ਕੁੱਲੂ ਅਤੇ ਲਾਹੌਰ ਸਪੀਤੀ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਿਲ ਕਰ ਦਿੱਤੇ, ਪਰ ਹਿਮਾਚਲ ਪੂਰਨ ਰਾਜ ਫਿਰ ਵੀ ਨਾ ਬਣ ਸਕਿਆ। 26 ਜਨਵਰੀ 1971 ਨੂੰ ਹਿਮਾਚਲ ਪ੍ਰਦੇਸ਼ ਦੇਸ਼ ਦਾ 18ਵਾਂ ਪੂਰਨ ਰਾਜ ਐਲਾਨਿਆ ਗਿਆ। ਅਕਾਲੀ ਦਲ ਨੂੰ ਪਹਿਲਾਂ ਪੰਜਾਬੀ ਸੂਬਾ ਬਣਾਉਣ ਲਈ ਮੋਰਚਾ ਲਾਉਣਾ ਪਿਆ। ਪੰਜਾਬੀਆਂ ਵੱਲੋਂ ਅਣਗਿਣਤ ਗ੍ਰਿਫਤਾਰੀਆਂ, ਸ਼ਹੀਦੀਆਂ, ਕੁਰਬਾਨੀਆਂ ਦੇਣ ਤੋਂ ਬਾਅਦ 1966 ਵਿੱਚ ਇੰਦਰਾ ਗਾਂਧੀ ਵੱਲੋਂ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਗਿਆ, ਪਰ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨੂੰ ਇੱਕ ਸ਼ਰਾਰਤ ਦੇ ਤਹਿਤ ਦੇ ਦਿੱਤੇ ਗਏ। ਵਲਟੋਹਾ ਨੇ ਕਿਹਾ ਕਿ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਮੰਨਦਿਆਂ ਇੰਦਰਾ ਗਾਂਧੀ ਨੇ ਹਰਿਆਣਾ ਵੱਲੋਂ ਨਵੀਂ ਰਾਜਧਾਨੀ ਬਣਾਉਣ ਤੱਕ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਰੱਖਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਵੱਲੋਂ ਚੰਡੀਗੜ੍ਹ ਅਤੇ ਹਿਮਾਚਲ, ਹਰਿਆਣਾ ਤੋਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਲਈ ਫਿਰ ਲੰਬਾ ਸੰਘਰਸ਼ ਕੀਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸੰਘਰਸ਼ ਅਤੇ ਧਰਮ ਯੁੱਧ ਮੋਰਚਾ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਰਾਜੀਵ ਗਾਂਧੀ ਦੀ ਕਾਂਗਰਸ ਸਰਕਾਰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਨ ਤੋਂ ਬਾਅਦ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰਕੇ ਵੀ ਫਿਰ ਮੁੱਕਰ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਕੀਤੀ ਇਸ ਸ਼ਰਾਰਤ ਦਾ ਡਟ ਕੇ ਵਿਰੋਧ ਕਰਦਾ ਹੈ। ਅਕਾਲੀ ਦਲ ਮੰਗ ਕਰਦਾ ਹੈ ਕਿ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ, ਗਾਂਧੀ ਪਰਿਵਾਰ ਅਤੇ ਖਾਸ ਕਰਕੇ ਪੰਜਾਬ ਕਾਂਗਰਸ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇਸ ਦਾਅਵੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੇ। ਇਸੇ ਤਰ੍ਹਾਂ ਹੀ ਕੇਜਰੀਵਾਲ, ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੀ ਇਸ ਸੰਬੰਧੀ ਆਪਣਾ ਸਟੈਂਡ ਸਪਸ਼ਟ ਕਰਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪੰਜਾਬ ਯੂਨਿਟ ਵੀ ਪੰਜਾਬੀਆਂ ਸਾਹਮਣੇ ਆਪਣਾ ਸਟੈਂਡ ਕਲੀਅਰ ਕਰਨ। ਇਹ ਨਾ ਹੋਵੇ ਕਿ ਵੱਖ-ਵੱਖ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਅਤੇ ਹਿਮਾਚਲ ਪ੍ਰਦੇਸ਼ ਦੇ ਯੂਨਿਟ ਪੰਜਾਬ ਵਿਰੋਧੀ ਸਟੈਂਡ ਲੈਣ ਜਾਂ ਚੁੱਪ ਰਹਿਣ ਤੇ ਪੰਜਾਬ ਯੂਨਿਟ ਵੱਲੋਂ ਚਲਾਕੀ ਨਾਲ ਪੰਜਾਬ ਪੱਖੀ ਹੋਣ ਦਾ ਵਿਖਾਵਾ ਕਰਕੇ ਕਵਰ ਕਰਨ ਦੀ ਕੋਸ਼ਿਸ਼ ਨੂੰ ਪੰਜਾਬ ਨਾਲ ਧੋਖਾ ਸਮਝਿਆ ਜਾਵੇਗਾ। पंजाब पुनर्गठन के तहत हमारा 7.19% का हिस्सा है। उसमें माननीय चौधरी चंद्र कुमार जी जो हमारे मंत्री हैं, उनकी अध्यक्षता में 3 सदस्यीय समिति बनाई गई है, जो कि इससे जुड़े तमाम पहलुओं पे अपनी रिपोर्ट कैबिनेट को देगी। और ये तो हमारा जायज़ हक है। 7.19% हम डे 1 से कह रहे हैं कि जो उस समय तय हुआ था वो हिमाचल प्रदेश को मिलना चाहिए। तो चंडीगढ़ के पे भी हमारा हक है और बिजली पे भी हमारा हक है, पानी पे भी हमारा हक है। तो वो लड़ाई हम लड़ रहे हैं। तो कमेटी 1-1.5 महीने के अंदर अपनी रिपोर्ट सबमिट करेगी। और ये बहुत कोई नई मांग नहीं है, ये बहुत पुराना मसला है। हमेशा से हम इसकी बात करते आए हैं और हकों की लड़ाई के लिए तो हम सुप्रीम कोर्ट तक भी आए हैं। तो उनमें भी इम्प्लीमेंटेशंस नहीं हो रही हैं। तो इसलिए अभी
BBMB जो है भाखड़ा ब्यास मैनेजमेंट बोर्ड, जो हमने पावर मिनिस्ट्री के साथ ये मसला उठाया था कि BBMB के जो हमें NOC लेना पड़ता है, नो ऑब्जेक्शन सर्टिफिकेट, अगर हमने कोई काम करना है वहाँ पे, तो वो गलत है। हमारा पानी है, हमारी जगह है, तो उसमें हमें क्या केंद्र ने कहा है कि हमें भी ऐसे किसी NOC की ज़रूरत नहीं होगी। तो उसी आधार पे जो हमारे प्रोजेक्ट्स बनने हैं BBMB से, चाहे वो यहाँ पे भाखड़ा नंगल के पास के प्रोजेक्ट्स हैं, चाहे वो पोंग डैम के आसपास के प्रोजेक्ट्स हैं, और उन वहाँ से जब हम पानी उठाएंगे, जैसे एक प्रोजेक्ट बनना है पोंग डैम से ऊना के दौलतपुर में ग्रेविटी से पानी आना है, 1500-1600 करोड़ रुपए का प्रोजेक्ट है वो। पंजाब ने ठीक है, केंद्र को लिखा है कि NOC हमें में छूट जो है गलत दी गई है, या पंजाब चंडीगढ़ पे अपना क्लेम करता है, लेकिन हमारा तो बड़ा छोटा सा क्लेम है, 7.19% का हिस्सा है। तो वो पानी में भी है, बिजली में भी है। अभी शानन प्रोजेक्ट जो हमारा, जिसकी मियाद पूरी हो रही है 40 साल की, वो भी हमें वापस आना है। तो इसलिए पड़ोसी राज्यों से जो इश्यूज़ हैं वो हम डायलॉग से सेटल करने का प्रयास करेंगे। ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਵਿੱਚ ਪੁਲਿਸ ਨੇ 8736 ਅਧਿਆਪਕਾਂ ਤੇ ਜੰਮ ਕੇ ਲਾਠੀਚਾਰਜ ਕੀਤਾ। ਉਹਨਾਂ ਨੂੰ ਘੜੀਸਿਆ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਬੱਸਾਂ ਦੇ ਵਿੱਚ ਪਾਇਆ। ਲਾਠੀਚਾਰਜ ਦੌਰਾਨ ਬਹੁਤ ਸਾਰੇ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ। ਅਧਿਆਪਕਾਂ ਦਾ ਸਾਥ ਦੇਣ ਕਿਸਾਨ ਯੂਨੀਅਨ ਦੇ ਆਗੂ ਵੀ ਪਹੁੰਚੇ ਸਨ। ਇਲਜ਼ਾਮ ਹੈ ਕਿ ਪੁਲਿਸ ਨੇ ਉਹਨਾਂ ਆਗੂਆਂ ਦੇ ਵੀ ਪੱਗਾਂ ਦੀ ਬੇਅਦਬੀ ਕੀਤੀ ਅਤੇ ਉਹਨਾਂ ਤੇ ਵੀ ਡਾਂਗਾਂ ਵਰਾਈਆਂ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਔਰਤਾਂ ਦੇ ਕੱਪੜੇ ਪੁਲਿਸ ਦੁਆਰਾ ਪਾੜੇ ਗਏ। ਉਹਨਾਂ ਦਾ ਇਲਜ਼ਾਮ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਨ ਕਿ ਕਿਸੇ ਭੈਣ ਦੀ ਚੁੰਨੀ ਨਹੀਂ ਉਤਰਨ ਦੇਣਗੇ, ਪਰ ਇੱਥੇ ਤਾਂ ਪੁਲਿਸ ਵਾਲੇ ਹੀ ਉਹਨਾਂ ਦੀ ਚੁੰਨੀ ਕੀ ਕੱਪੜੇ ਪਾੜ ਰਹੇ ਸਨ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਭਗਵੰਤ ਮਾਨ ਦਾ ਡਬਲ ਚਿਹਰਾ ਹੈ, ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉਤਰੀ ਹੈ। 8736 ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 23,500 ਰੁਪਏ ਦੇ ਕੇ ਅੱਖਾਂ ਵਿੱਚ ਮਿੱਟੀ ਪਾਉਣ ਦਾ ਕੰਮ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇੱਕ ਵਾਰ ਵਿੱਚ ਹੀ 23,500 ਰੁਪਏ ਦੇ ਦਿੱਤੇ ਹਨ, ਜਦੋਂ ਕਿ ਰਿਟਾਇਰਮੈਂਟ ਤੱਕ ਅਜਿਹਾ ਹੀ ਰਹੇਗਾ। ਨਾ ਤਾਂ ਅਧਿਆਪਕਾਂ ਨੂੰ DA ਦਾ ਲਾਭ ਮਿਲੇਗਾ, ਨਾ ਹੀ ਸਰਕਾਰ ਉਹਨਾਂ ਤੇ CSR ਰੂਲਸ ਲਾਗੂ ਕਰ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਹੋਰਡਿੰਗਸ ਲਗਾ ਕੇ ਦਾਅਵਾ ਕਰ ਰਹੀ ਹੈ ਕਿ 8736 ਅਧਿਆਪਕ ਪੱਕੇ ਕਰ ਦਿੱਤੇ ਹਨ, ਜਦਕਿ ਹਕੀਕਤ ਇਹ ਹੈ ਕਿ ਫਿਲਹਾਲ ਕੋਈ ਪੱਕਾ ਨਹੀਂ ਹੋਇਆ ਹੈ। ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਪਿਛਲੇ ਹਫ਼ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਜ਼ੋਰਦਾਰ ਵਕਾਲਤ ਕੀਤੀ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਸ ਤੇ ਸਹਿਮਤੀ ਜਤਾਈ ਸੀ, ਪਰ ਘੱਟ ਗਿਣਤੀਆਂ ਵੱਲੋਂ ਇਸ ਦਾ ਲਗਾਤਾਰ ਵਿਰੋਧ ਜਾਰੀ ਹੈ। ਭਾਰਤ ਦੇ ਮੁਸਲਿਮ ਭਾਈਚਾਰੇ ਅਤੇ ਸਿੱਖ ਭਾਈਚਾਰੇ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਘੱਟ ਗਿਣਤੀਆਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦੀ ਪਹਿਚਾਣ ਨੂੰ ਵੱਡਾ ਖਤਰਾ ਹੈ। ਹੁਣ ਯੂਨੀਫਾਰਮ ਸਿਵਲ ਕੋਡ ਦੀ ਆਮਦ ਵਿਚਾਲੇ ਜਾਗੋ ਪਾਰਟੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਿੱਖ ਪਰਸਨਲ ਲਾਅ ਦਾ ਖਰੜਾ ਤਿਆਰ ਕਰਨ ਲਈ ਵਿਦਵਾਨਾਂ ਦੀ ਕਮੇਟੀ ਬਣਾਉਣ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ। ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਵੀ ਆਪਣਾ ਪੱਖ ਸਪਸ਼ਟ ਕੀਤਾ ਹੈ। ਮੈਂ ਸਮਝਦਾ ਕਿ UCC ਜਿਹੜਾ ਨਵਾਂ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਸੈਂਟਰ 'ਚ, ਉਹ ਮੋਦੀ ਸਾਹਿਬ ਲਿਆਉਣਾ ਚਾਹ ਰਹੇ ਨੇ, ਲੇਕਿਨ ਸਾਨੂੰ ਮਿਨੋਰਟੀਜ਼ ਜਿਹੜੀਆਂ ਨਾ ਉਹਨਾਂ ਨੂੰ ਆਪਣੇ ਰਾਈਟਸ, ਆਪਣੇ ਅਖਤਿਆਰ ਦਾ ਹਮੇਸ਼ਾ ਖਤਰਾ ਪੈਂਦਾ, ਔਰ ਇਹਦੇ ਵਿੱਚ ਵੀ ਸਾਨੂੰ ਆਪਣੇ ਅਖਤਿਆਰਾਂ ਦਾ, ਆਪਣੇ ਜੋ ਰਾਈਟਸ ਨੇ ਸਾਡੇ ਧਰਮ ਦੇ, ਸਾਨੂੰ ਲੱਗਦਾ ਕਿ ਉਹਨਾਂ ਦਾ ਹਨਨ ਨਾ ਹੋਵੇ। ਇਸ ਕਰਕੇ ਮੈਂ ਸਮਝਦਾ ਕਿ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਜਦ ਤੱਕ ਕਲੈਰੀਫਿਕੇਸ਼ਨ ਨਹੀਂ ਹੁੰਦੀ ਕਿ ਸਾਡੇ ਰਾਈਟਸ ਜਿਹੜੇ ਨੇ ਉਹ ਮਹਿਫੂਜ਼ ਨੇ, ਔਰ ਕੱਲ੍ਹ ਨੂੰ ਉਹਦੇ 'ਚ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ। ਜੋ ਕੌਂਸਟੀਟਿਊਸ਼ਨ ਨੇ ਸਾਨੂੰ ਪ੍ਰੋਵਾਈਡ ਕੀਤਾ ਹੋਇਆ ਉਸ ਤੋਂ ਬਾਹਰ ਜਾ ਕੇ ਸਾਡੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ। ਜੇ ਮੈਂ ਉਹਨਾਂ ਦੇ ਉੱਤੇ ਡਿਟੇਲ ਤੁਸੀਂ ਪੁੱਛਣਾ ਚਾਹੁੰਦੇ ਹੋ, ਆਨੰਦ ਮੈਰਿਜ ਐਕਟ ਹੈ ਕਿ ਆਨੰਦ ਮੈਰਿਜ ਐਕਟ ਸਾਡਾ ਵੱਖਰਾ ਹੈ, ਹਲੇ ਉਹ ਵੀ ਕੰਪਲੀਟ ਨਹੀਂ ਹੈ। ਉਹਦੇ ਵਿੱਚ ਵੀ ਜੇ ਸਰਟੀਫਿਕੇਟ ਤਾਂ ਮਿਲ ਜਾਂਦਾ ਹੈ, ਲੇਕਿਨ ਡਿਵੋਰਸ ਵਾਸਤੇ ਸਿੱਖ ਧਰਮ 'ਚ ਡਿਵੋਰਸ ਦੀ ਜਗ੍ਹਾ ਨਹੀਂ, ਡਿਵੋਰਸ ਵਾਸਤੇ ਹਿੰਦੂ ਮੈਰਿਜ ਐਕਟ ਕੋਲ ਜਾਣਾ ਪੈਂਦਾ। ਕਿਰਪਾਨ ਪਾਉਣ ਦੀ ਸਾਨੂੰ ਪਰਮਿਸ਼ਨ ਹੈਗੀ ਹੈ, ਉਹ ਕਿਰਪਾਨ ਦੇ ਉੱਤੇ ਸਾਡੇ ਰੋਕ ਲਾ ਦੇਣ, ਸਾਡੀ ਦਸਤਾਰ 'ਤੇ ਰੋਕ ਲਾ ਦੇਣ। ਅੱਜ ਨੀਟ ਦੇ ਪਰਚੇ ਦੇਣ ਜਾਂਦੇ ਆ,
ਪ੍ਰੋਫੈਸ਼ਨਲ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਉਹ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਜਾਂਦੇ, ਉਹਨਾਂ ਦੇ ਕੜੇ ਉਤਰਵਾ ਲਏ ਜਾਂਦੇ ਨੇ, ਉਹਨਾਂ ਦੀ ਕਿਰਪਾਨ ਉਤਰਵਾ ਲਈ ਜਾਂਦੀ ਹੈ। ਮੈਂ ਇਹ ਸਮਝਦਾ ਕਿ ਐਕਟ ਦੇ ਵਿੱਚ ਸਾਨੂੰ ਵੱਖਰਾ ਧਰਮ ਨਹੀਂ ਮੰਨਿਆ, ਉਹਦੇ ਵਿੱਚ ਕੌਨਸਟੀਟਿਊਸ਼ਨ 'ਚ ਨਹੀਂ ਮੰਨਿਆ ਹੋਇਆ, ਲੇਕਿਨ ਜਿਹੜਾ ਸੈਂਟਰ ਨੇ ਬਣਾਇਆ ਮਿਨੋਰਟੀ ਕਮਿਸ਼ਨ, ਉਹਦੇ ਸਾਨੂੰ ਇੱਕ ਵੱਖਰਾ ਧਰਮ ਦਿੱਤਾ, ਤਾਂ ਹੀ ਉਹ ਸਾਨੂੰ ਉਹਦੀਆਂ ਸਹੂਲਤਾਂ ਦੇ ਰਹੀਆਂ। ਇਹ ਵੀ ਕੰਟਰਡਿਕਸ਼ਨ ਹੈਗੀ ਹੈ। ਇਸ ਤੋਂ ਇਲਾਵਾ ਦੇਖੋ, ਮੈਂ ਸਮਝਦਾ ਕਿ ਜਿਹੜਾ ਕੇਜਰੀਵਾਲ ਹੈ ਜਾਂ ਭਗਵੰਤ ਮਾਨ ਹੈ, ਇਹ ਵੋਟ ਬੈਂਕ ਪੋਲਿਟਿਕਸ ਦੇ ਨਜ਼ਰੀਏ ਨਾਲ ਦੇਖ ਰਹੇ ਨੇ। ਤੁਸੀਂ ਇਹ ਦੇਖੋ ਕਿ ਇਹ ਵੱਡਾ ਜਿਹੜਾ ਵੋਟ ਬੈਂਕ ਹੈ ਇੱਕ ਸਮਾਜ ਦਾ, ਇੱਕ ਧਰਮ ਦਾ, ਇਹ ਉਸ ਨੂੰ ਟਾਰਗੇਟ ਕਰ ਰਹੇ ਨੇ। ਬੀਜੇਪੀ ਦੀ ਵੀ ਉਸ ਤੇ ਨਜ਼ਰ ਹੋ ਸਕਦੀ ਹੈ, ਕੇਜਰੀਵਾਲ ਤੇ ਭਗਵੰਤ ਮਾਨ ਦੀ ਵੀ ਉਸ ਤੇ ਨਜ਼ਰ ਹੈਗੀ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਹੱਕਾਂ ਦੇ ਹੋ ਰਹੇ ਘਾਣ ਅਤੇ ਸਿੱਖ ਧਾਰਮਿਕ ਸਥਾਨਾਂ ਵਿੱਚ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੱਡਾ ਕਦਮ ਚੁੱਕਦਿਆਂ ਉੱਥੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਵਿੱਚ ਸਿੱਖ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਕੀਤੀ ਜਾਵੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਇਮਾਨ ਸਿੰਘ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨੀ ਪਾਕਿਸਤਾਨ ਵਿਖੇ ਵਾਪਰੀਆਂ ਘਟਨਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਸਖਤ ਨਿਖੇਧੀ ਕਰਦਾ ਹੈ ਅਤੇ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਇਸ ਮਸਲੇ ਤੇ ਅਹਿਮ ਕਦਮ ਚੁੱਕੇ ਜਾਣ। ਭਗਵੰਤ ਸਿੰਘ ਮਾਨ ਹੋਣਾ ਨੇ ਔਰ ਆਮ ਆਦਮੀ ਪਾਰਟੀ ਔਰ ਵਿਧਾਨ ਸਭਾ ਨੇ ਕੰਮ ਕੀਤਾ, ਜਿਹਦੇ ਵਿੱਚ ਵਿਧਾਨ ਸਭਾ ਨੇ ਗੁਰੂ ਘਰਾਂ ਦੀ ਸੰਭਾਲ ਦੇ ਵਿੱਚ ਆਪਣੀ ਹਦਾਇਤ ਲਾਗੂ ਕੀਤੀ ਹੈ। ਇਹੀ ਕੰਮ ਪਾਕਿਸਤਾਨ 'ਚ ਹੋਣ ਲੱਗ ਪਿਆ ਤਾਂ ਪਾਕਿਸਤਾਨ ਦੀ ਪੰਜਾਬ ਦੀ ਵਿਧਾਨ ਸਭਾ ਸਾਡੇ ਗੁਰੂ ਘਰਾਂ ਦੇ ਉੱਤੇ ਉੱਥੇ ਦੀ ਚੱਲਣ ਬਸਣ ਰਹਿਤ ਮਰਿਆਦਾ, ਉੱਥੇ ਦੇ ਗੁਰੂ ਘਰਾਂ ਦੀ ਵਰਤੋਂ, ਉਹਦੇ ਉੱਤੇ ਆਪਣੀਆਂ ਟਿੱਪਣੀਆਂ ਲਾਗੂ ਕਰ ਦੇਣਗੇ। ਇਹ ਇੱਕ ਬਹੁਤ ਭਿਆਨਕ ਨਤੀਜਾ ਹੈ, ਕਿਉਂਕਿ ਗੁਰਸਿੱਖੀ ਇਕੱਲੀ ਭਾਰਤ ਦੇ ਵਿੱਚ ਨਹੀਂ ਪਰ ਪਾਕਿਸਤਾਨ ਆਦਿ ਹੋਰ ਦੇਸ਼ਾਂ ਦੇ ਵਿੱਚ ਵੱਸਦੀ ਹੈ। ਜੇ ਉੱਥੇ ਦੀਆਂ ਸਰਕਾਰਾਂ ਆਪਣੇ ਮਨ ਮਰਜ਼ੀ ਨਾਲ ਸਾਡੇ ਗੁਰੂ ਘਰਾਂ ਦੇ ਉੱਤੇ ਆਪਣਾ ਮਤ ਲਾਗੂ ਕਰ ਦੇਣ, ਫਿਰ ਗੁਰਸਿੱਖੀ ਰਹਿ ਕੇ ਦੀ ਗਈ, ਫਿਰ ਗੁਰਸਿੱਖ ਆਪਣੇ ਗੁਰੂ ਘਰ ਨੂੰ ਕਿਵੇਂ ਸੰਭਾਲਣਗੇ? ਇਹ ਜਿਹੜਾ ਕੰਮ ਕੀਤਾ ਗਿਆ, ਇਹ ਕੱਲਾ ਕੱਲਾ ਗੁਰਸਿੱਖ ਵਿਧਾਨ ਸਭਾ ਦੇ ਵਿੱਚ ਮੁੜ ਵਿਚਾਰੇ ਔਰ ਇਹ ਕਾਨੂੰਨ ਵਾਪਸ ਲੈਣ ਵਾਸਤੇ ਇਹ ਸਾਰੇ ਐਮਐਲਏਆਂ ਦਾ ਫਰਜ਼ ਬਣਦਾ ਹੈ ਔਰ ਨਾਲ ਹੀ ਸਰ ਭਗਵੰਤ ਸਿੰਘ ਮਾਨ ਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਮੁੜ ਵਿਚਾਰ ਕਰਕੇ ਇਹ ਜਿਹੜਾ ਤੁਸੀਂ ਐਕਟ ਪਾਇਆ ਇਹਨੂੰ ਵਾਪਸ ਲਓ, ਨਹੀਂ ਤਾਂ ਦੁਨੀਆ ਭਰ 'ਚ ਸਿੱਖ ਗੁਰਦੁਆਰਿਆਂ ਦੇ ਉੱਤੇ ਹੋਰ ਹਕੂਮਤਾਂ ਦੀ ਮੱਤ ਲਾਗੂ ਹੋਣ ਲੱਗ ਪੈਣੀ ਹੈ। ਗੁਰਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੀ ਸੰਭਾਲ ਨਹੀਂ ਰਹਿਣੀ। ਜਿੱਥੇ ਇਸ ਗੱਲ ਦੇ ਅਸੀਂ ਅੱਜ ਮਤੇ ਹਰੇਕ ਡੀਸੀ ਨੂੰ ਦਿੱਤੇ हैं। ਜਿਸ ਪ੍ਰਕਾਰ ਸਿੱਖਾਂ ਨਾਲ ਲਗਾਤਾਰ ਉੱਥੇ ਧੱਕਾ ਹੋ ਰਿਹਾ ਹੈ। ਪਿਛਲੇ ਦਿਨਾਂ 'ਚ ਪੇਸ਼ਾਵਰ 'ਚ ਇੱਕ ਸਿੱਖ ਦੀ ਹੱਤਿਆ ਕਰਤੀ ਗਈ, ਇੱਕ ਸਿੱਖ ਉੱਤੇ ਹਮਲਾ ਕੀਤਾ ਗਿਆ। ਹੁਣ ਉੱਥੇ ਸੁਕਰ 'ਚ ਸਿੰਧ 'ਚ ਗੁਰਦੁਆਰਾ ਸਾਹਿਬ ਵਿੱਚ ਘੁਸ ਕੇ ਕੀਰਤਨ ਰਖਵਾਤਾ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਉੱਥੇ ਦੇ ਲੋਕਾਂ ਨੇ ਰਿਟਨ ਕੰਪਲੇਂਟ ਦਿੱਤੀ, ਕੋਈ ਇੱਕ ਮੁਹੰਮਦ ਅਲੀ ਮੁਗਲ ਹੈ, ਕੋਈ ਵਾਜਦ ਅਲੀ ਮੁਗਲ ਹੈ, ਕੋਈ ਹੋਰ ਉਹਦੇ ਨਾਲ 3 ਸਾਥੀ, ਉਹ ਗੁਰਦੁਆਰਾ ਸਾਹਿਬ ਵਿੱਚ ਜ਼ਬਰਦਸਤੀ ਘੁਸ ਕੇ ਕੀਰਤਨ ਨੂੰ ਰੁਕਵਾਉਂਦੇ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰਦੇ ਨੇ। ਰਿਟਨ ਸ਼ਿਕਾਇਤ ਦਿੱਤੀ ਗਈ, ਪੁਲਿਸ ਉਹਨੂੰ ਸਿਰਫ ਥਾਣੇ ਬੁਲਾਉਂਦੀ ਹੈ ਔਰ ਫਿਰ ਛੱਡ ਦਿੰਦੀ ਹੈ। ਉਹ ਫਿਰ ਵਾਪਸ ਆ ਕੇ ਧਮਕਾਉਂਦੇ ਨੇ ਕਿ ਸਾਡੇ ਖਿਲਾਫ ਸ਼ਿਕਾਇਤ ਕਿਉਂ ਦਿੱਤੀ। ਇਹ ਵਿਖਦਾ ਹੈ ਕਿ ਉੱਥੇ ਸਰਕਾਰ ਕਿੱਦਾਂ ਸਿੱਖਾਂ ਨਾਲ ਤੇ ਹਿੰਦੂਆਂ ਨਾਲ ਕਿੱਦਾਂ ਧੱਕਾ ਕਰ ਰਹੀ ਹੈ ਔਰ ਉਹ ਗੱਲ ਤੇ ਕਰਦੇ ਨੇ ਮਿਨੋਰਟੀਜ਼ ਦੀ ਦੁਨੀਆ 'ਚ, ਪਰੰਤੂ ਆਪਣੇ ਇੱਥੇ ਕਿੱਦਾਂ ਮਿਨੋਰਟੀ ਨਾਲ ਧੱਕਾ ਕਰ ਰਹੀ ਹੈ, ਇਹ ਵਿਖਦਾ ਹੈ। ਮੈਂ ਇਸ ਕਰਕੇ ਐਮਏ ਨੂੰ ਰਿਕੁਐਸਟ ਕੀਤੀ ਹੈ ਕਿ ਇਹਦੇ 'ਚ ਤੁਰੰਤ ਕਾਰਵਾਈ ਪਾਉਣ, ਇੱਥੇ ਤੁਰੰਤ ਐਕਸ਼ਨ ਲੈਣ ਔਰ ਜਿਹੜਾ ਵੀ ਉਹਨਾਂ ਦਾ ਇੱਥੇ ਨੁਮਾਇੰਦਾ ਹੈ, ਪਾਕਿਸਤਾਨ ਦਾ ਐਮਬੈਸਡਰ ਜਾਂ ਜੋ ਵੀ ਇੱਥੇ ਨੁਮਾਇੰਦਾ ਹੈ, ਉਹਨੂੰ ਬੁਲਾ ਕੇ ਉਹਨੂੰ ਚੇਤਾਵਨੀ ਕਿ ਇਹ ਨਹੀਂ ਅਲਾਉ ਕੀਤਾ ਜਾਏਗਾ। ਔਰ ਮੈਂ ਹਿੰਦੁਸਤਾਨ ਵਿੱਚ ਜਿਹੜੇ ਸੋ ਕਾਲਡ ਸੂਡੋ ਲਿਬਰਲ ਜਾਂ ਸੋ ਕਾਲਡ ਮਿਨੋਰਟੀ ਰਾਈਟਸ ਦੀ ਗੱਲਾਂ ਕਰਦੇ ਨੇ ਇੱਥੇ ਹਿੰਦੁਸਤਾਨ ਵਿੱਚ, ਮੈਂ ਚਾਹਾਂਗਾ ਉਹ ਵੀ ਇਸ 'ਤੇ ਆਪਣੀ ਤਰਫੋਂ ਕੋਈ ਨਾ ਕੋਈ ਕਾਰਵਾਈ ਪਾਉਣ, ਉਹ ਵੀ ਆਪਣੀ ਤਰਫੋਂ ਕੋਈ ਨਾ ਕੋਈ ਗੱਲ ਕਰਨ ਔਰ ਸਰਕਾਰ ਨੂੰ, ਪਾਕਿਸਤਾਨ ਸਰਕਾਰ ਨੂੰ ਚੇਤਾਵਨ, ਕਿਉਂਕਿ ਅਗਰ ਉੱਥੇ ਸਿੱਖਾਂ ਔਰ ਹਿੰਦੂਆਂ ਨਾਲ ਤਾਂ ਧੱਕਾ ਹੁੰਦਾ ਰਿਹਾ ਤੇ ਇਹ ਮੁਸ਼ਕਿਲ ਹੋ ਜਾਏਗਾ ਸਾਡੇ ਵਾਸਤੇ ਉੱਥੇ ਰਹਿਣਾ। ਔਰ ਖਾਸ ਕਰਕੇ ਉਹਨਾਂ ਨੂੰ ਵੀ ਕਹਾਂਗਾ ਜਿਹੜੇ ਇੱਥੇ ਸੀਏ ਦਾ ਵਿਰੋਧ ਕਰਦੇ ਨੇ ਕਿ ਉਹਨੂੰ ਸਮਝ ਆਉਣਾ ਚਾਹੀਦਾ ਹੈ ਕਿ ਕਿੱਦਾਂ ਉੱਥੇ ਸਾਨੂੰ ਆਪਣੀ ਰਿਲੀਜੀਅਸ ਪ੍ਰੈਕਟਿਸਿਸ ਨੂੰ ਪੂਰਾ ਕਰਨ ਤੋਂ ਵੀ ਰੋਕਿਆ ਜਾਂਦਾ ਹੈ।